ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਹਰਮਿੰਦਰ ਸਮਰਾਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ, ਚਰਨਜੀਤ ਬਡਵਾਲ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਸਭ ਤੋਂ ਪਹਿਲਾਂ JNU ਦੀ ਜੇ ਗੱਲ ਕਰੀਏ ਤਾਂ FIR ਦਰਜ ਹੋਈ ਸੀਗੀ, ਅਤੇ ਉਹ ਜਿਹੜੀ ਪੁਲਿਸ ਆ ਜਿਹੜੀ ਉਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਤੁਸੀਂ ਕਿ ਜਿਹੜਾ ਧੱਕਾ ਆ ਉਹ ਕਿਸ ਟਾਈਪ ਦਾ ਜਿਹੜਾ ਨਹੀਂ ਹੁੰਦਾ। 5 ਤਰੀਕ ਹੈ ਜਦੋਂ ਜਿਹੜੇ ਗੁੰਡਾ ਅਨਸਰ ਨੇ ਉਹ ਵੱਡੀ ਗਿਣਤੀ ਦੇ ਵਿੱਚ JNU 'ਚ ਐਂਟਰ ਕਰਦੇ ਆ। ਬਾਹਰ ਪੁਲਿਸ ਖੜੀ ਹੁੰਦੀ ਆ, JNU ਦੀ ਆਪਣੀ ਸਿਕਿਉਰਿਟੀ ਆ। ਜੇ ਕੁਛ ਲੋਕ ਫੋਨ ਦੇ ਕਰਕੇ ਤੇ ਸੋਸ਼ਲ ਮੀਡੀਆ ਦੇ ਕਰਕੇ ਕੁਛ ਸਮੇਂ 'ਚ ਪਹੁੰਚਦੇ ਆ, ਉਹਨਾਂ ਨੂੰ ਅੰਦਰ ਨਹੀਂ ਵੰਡ ਦਿੱਤਾ ਜਾਂਦਾ ਜੀ। ਅੰਦਰ ਇਹ ਗੁੰਡੇ ਜਿਹੜੇ ਆ 2.5 ਘੰਟੇ ਤੱਕ ਜਿਹੜਾ ਦੀ ਉਹ ਕੁੱਟਮਾਰ ਵਿਦਿਆਰਥੀਆਂ ਦੀ, ਟੀਚਰਾਂ ਦੀ ਕਰਦੇ ਆ, ਤੋੜ ਭੰਨ ਜਿਹੜੀ ਕਰਦੇ ਆ। ਜਿਹੜੇ ਨਕਾਬਪੋਸ਼ ਆ ਮੁੜ ਕੇ ਚੁੱਪਚਾਪ ਬਿਲਕੁਲ ਸੁਰੱਖਿਅਤ JNU ਦੇ ਵਿੱਚੋਂ ਨਿਕਲ ਜਾਂਦੇ ਆ। ਪੁਲਿਸ ਜਿਹੜੀ ਆ ਜੀ ਉਦੋਂ ਬਾਰ-ਬਾਰ ਫੋਨ ਕੀਤਾ ਜਾਂਦਾ, ਪੁਲਿਸ ਕੋਈ ਸੁਣਵਾਈ ਜਿਹੜੀ ਦੀ ਉਹ ਨਹੀਂ ਕਰਦੀ। ਨਾ ਉੱਥੇ ਪੁਲਿਸ ਜਿਹੜੀ ਆ ਜੀ ਉਹ ਪਹੁੰਚਦੀ ਆ ਕਦੋਂ? ਜਦੋਂ ਕਈ ਰਾਜਨੀਤਿਕ ਹਸਤੀਆਂ JNU ਦੇ ਬਾਹਰ ਪਹੁੰਚਦੀਆਂ ਤੇ ਆ ਕੇ ਧੱਕਾ ਮੁੱਕੀ JNU ਦੇ ਬਾਹਰ ਉਹਨਾਂ ਰਾਜਨੀਤਿਕਾਂ ਦੇ ਨਾਲ ਕਰਨੀ ਸ਼ੁਰੂ ਜਿਹੜਾ ਜੀ ਉਹ ਕਰ ਦਿੰਦੀਆਂ ਨੇ ਪੁਲਿਸ ਵੀ, ਤੇ ਉੱਥੇ ਮੌਜੂਦ ਜਿਹੜੇ ABVP ਦੇ ਗੁੰਡਾ ਟਾਈਪ ਦੇ ਕੁਛ ਲੋਕ ਨੇ ਉਹ ਵੀ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, 8 ਤਰੀਕ ਹੋ ਗਈ ਆ, 4 ਦਿਨ ਬੀਤ ਜਾਣ ਦੇ ਬਾਵਜੂਦ ਇੱਕ ਸਿੰਗਲ ਗ੍ਰਿਫਤਾਰੀ ਵੀ ਨਹੀਂ ਹੁੰਦੀ, ਜਦੋਂ ਕਿ ਥਾਂ ਦੇ ਉੱਤੇ ਇਹ ਕਲੀਅਰ ਹੋ ਚੁੱਕਿਆ ਹੋਇਆ ਕਿ ABVP ਦੇ ਕਿਹੜੇ ਲੋਕਾਂ ਨੇ ਉਸ ਦਿਨ ਇਹਨਾਂ ਗੁੰਡਾ ਅਨਸਰਾਂ ਦੀ ਅਗਵਾਈ ਕੀਤੀ ਸੀਗੀ। ਦੂਜੇ ਪਾਸੇ ਤੁਸੀਂ ਦੇਖੋ ਕਿ ਇਸ ਸਾਰੀ ਬੁਰਛਾਗਰਦੀ ਤੋਂ ਬਾਅਦ ਦਿੱਲੀ ਪੁਲਿਸ ਨੇ ਯੂਨੀਵਰਸਿਟੀ ਦੇ ਸਰਵਰ ਰੂਮ ਦੇ ਵਿੱਚ ਕੀ ਭੰਨ ਤੋੜ ਦੇ ਨਾਲ ਸੰਬੰਧਿਤ ਇੱਕ ਕੇਸ ਦਰਜ ਕੀਤਾ, ਜਿਹਦੇ ਵਿੱਚ JNU ਦੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜਿਹਦੇ 18 ਟਾਂਕੇ ਸਿਰ ਦੇ ਵਿੱਚ ਲੱਗੇ ਆ, ਉਹਦੇ ਤੇ 19 ਹੋਰਨਾਂ ਦੇ ਖਿਲਾਫ ਕੇਸ ਦਰਜ ਕੀਤਾ। ਪਰ ਇਹ 5 ਤਰੀਕ ਦਾ ਕੇਸ ਨਹੀਂ ਗਾ ਜੀ। ਇਹ ਜਿਹੜਾ ਕੇਸ ਹੈ 5 ਤਰੀਕ ਤੋਂ ਪਹਿਲਾਂ ਦਾ ਜਿਹੜਾ ਜੀ ਉਹ ਰੱਖ ਲਿਆ ਗਿਆ। ਇਹ ਕਿਹਾ ਕਿ ਆਇਸ਼ੀ ਤੇ ਉਹਦੇ ਸਾਥੀਆਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਈ ਔਰ ਵੱਖ-ਵੱਖ ਧਾਰਾਵਾਂ ਜਿਹੜੀਆਂ ਇਹਦੇ ਖਿਲਾਫ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ ਜੀ। 341, 323, 506 ਜਿਹੜੀਆਂ ਜੀ ਉਹ ਸ਼ਾਮਲ ਨੇ। FIR ਦੇ ਵਿੱਚ ਜਿਹੜੀ ਇਹ ਵਿਦਿਆਰਥੀ ਆਗੂ ਜਿਹੜੀ ਹੈ ਆਇਸ਼ੀ ਘੋਸ਼ ਤੋਂ ਇਲਾਵਾ ਸਾਕੇਤ ਮੂਨ, ਸਤੀਸ਼ ਯਾਦਵ, ਸਾਰਿਕਾ ਚੌਧਰੀ ਤੇ ਕੁਝ ਹੋਰ ਵਿਦਿਆਰਥੀਆਂ ਦੇ ਨਾਮ ਜਿਹੜਾ ਜੀ ਉਹ ਸ਼ਾਮਲ ਨੇ। ਪੁਲਿਸ ਹੁਣ ਤੱਕ ਇਸ ਮਾਮਲੇ 'ਚ ਕੁੱਲ ਮਿਲਾ ਕੇ 4 FIR ਦਰਜ ਜਿਹੜਾ ਜੀ ਉਹ ਕਰ ਚੁੱਕੀ ਆ। ਇਹਦੇ ਵਿੱਚੋਂ 2 ਜਿਹੜੀਆਂ ਨੇ ਉਹ ਸਰਵਰ ਰੂਮ ਦੇ ਵਿੱਚ ਕੀ ਭੰਨ ਤੋੜ ਦੇ ਨਾਲ ਸੰਬੰਧਿਤ ਨੇ, ਜਿਹੜੀ ਕਿ 5 ਤਰੀਕ ਨੂੰ ਨਹੀਂ ਹੋਈ, ਬਲਕਿ ਉਦੋਂ ਪਹਿਲਾਂ ਜਿਹੜੀ ਉਹ 4 ਤਰੀਕ ਦੀ ਦਿੱਤੀ ਗਈ ਆ। ਇੱਕ ਤਰੀਕ ਦੀ ਜਿਹੜੀ ਆ ਜੀ ਉਹ ਦੱਸੀ ਜਿਹੜਾ ਜੀ ਉਹ ਗਈ ਹੈ। ਜਦੋਂ ਕਿ ਜਿਹੜੀ ਐਤਵਾਰ ਨੂੰ ਹਿੰਸਾ ਹੁੰਦੀ ਆ, ਉਸ ਮਾਮਲੇ ਦੇ ਵਿੱਚ ਇੱਕ FIR ਪੁਲਿਸ ਨੇ ਦਰਜ ਜ਼ਰੂਰ ਕੀਤੀ ਆ। ਅਜੇ ਤੱਕ ਲੋਕ ਅਣਪਛਾਤੇ ਨੇ ਤੇ ਉਮੀਦ ਇਹ ਵੀ ਕੀਤੀ ਜਾ ਰਹੀ ਆ ਕਿ ਇਹ ਸ਼ਾਇਦ ਜਿਹੜਾ ਜੀ ਉਹ ਅਣਪਛਾਤੇ ਹੀ ਰਹਿਣਗੇ। ਫੋਰੈਂਸਿਕ ਟੀਮ ਜਿਹੜੀ ਆ ਜੀ ਉਹ ਯੂਨੀਵਰਸਿਟੀ ਜ਼ਰੂਰ ਜਿਹੜੀ ਉਹ ਪਹੁੰਚੀ ਆ। ਦਿੱਲੀ ਪੁਲਿਸ ਕਹਿੰਦੀ ਆ ਕਿ ਹਿੰਸਾ ਦੇ ਬਾਬਤ ਤਸਵੀਰਾਂ ਤੇ ਹੋਰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਜਾਵੇ ਦਿੱਲੀ ਪੁਲਿਸ ਦੇ ਨਾਲ। ਸੋਸ਼ਲ ਮੀਡੀਆ ਦੇ ਉੱਤੇ ਹੜ੍ਹ ਆਇਆ ਪਿਆ ਜਿਹੜੀਆਂ ਵੀਡੀਓਜ਼ ਤੇ ਤਸਵੀਰਾਂ ਦਾ, ਪਰ ਦਿੱਲੀ ਦੀ ਪੁਲਿਸ ਨੂੰ ਸ਼ਾਇਦ ਉਹ ਜਿਹੜੀਆਂ ਜੀ ਉਹ ਦਿਸਦੀਆਂ ਨਹੀਂ। ਜਿਹੜੇ ਦਿੱਲੀ ਪੁਲਿਸ ਦੇ ਬੁਲਾਰੇ ਸੀਗੇ ਜੀ, ਕੱਲ ਉਹ ਇਹ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਜਿਹੜੀ ਜੀ ਉਹ ਨਹੀਂ ਦਿੱਤੀ ਗਈ, ਜਦੋਂ ਕਿ ਜਿਹੜੇ ਯੂਨੀਵਰਸਿਟੀ ਦੇ ਵਿੱਚੋਂ ਜੋ ਕੁਝ ਸਾਹਮਣੇ ਆ ਰਿਹਾ ਜੀ ਉਹ ਇਹ ਕਹਿੰਦੇ ਕਿ ਅਸੀਂ ਜਿਉਂ ਇਹ ਆਏ ਨੇ ਗੁੰਡੇ ਬਾਰ-ਬਾਰ ਫੋਨ ਜਿਹੜਾ ਜੀ ਉਹ ਕਰਦੇ ਰਹੇ। ਪੁਲਿਸ ਨੇ ਫੋਨ ਜਿਹੜੇ ਸੀਗੇ ਜੀ ਉਸ ਟਾਈਮ ਦੇ ਉੱਤੇ ਬੰਦ ਕਰ ਦਿੱਤੇ। ਦੂਜੇ ਪਾਸੇ ਜਿਹੜੀ ਫਿਲਮ ਅਦਾਕਾਰ ਹੈ ਦੀਪਿਕਾ ਪਦੂਕੋਣ, ਉਹ ਇੱਥੇ JNU ਦੇ ਵਿੱਚ ਜਿਹੜਾ ਜੀ ਉਹ ਪਹੁੰਚੀ ਔਰ ਜਿਹੜੇ ਹਿੰਸਾ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ
ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਮਿਲ ਗਈ। ਉਦੋਂ ਬਾਅਦ ਜਿਹੜੇ ਇਹ ਭਗਤ ਨੇ ਇਹਨਾਂ ਨੇ ਦੀਪਿਕਾ ਪਾਦੂਕੋਣ ਦੇ ਖਿਲਾਫ ਉਹ ਸ਼ਬਦਾਵਲੀ ਜਿਹੜੀ ਜੀ ਸੋਸ਼ਲ ਮੀਡੀਆ ਦੇ ਉੱਤੇ ਵਰਤੀ, ਜਿਹੜੀ ਕਿ ਕੋਈ ਵੀ ਵਿਅਕਤੀ ਆਮ ਭਾਸ਼ਾ ਦੇ ਵਿੱਚ ਵੀ ਵਰਤਣ ਨੂੰ ਕਦੇ ਵੀ ਤਰਜੀਹ ਜਿਹੜੀ ਜੀ ਉਹ ਨਹੀਂ ਦਿੰਦਾ। ਔਰ ਸੋਸ਼ਲ ਮੀਡੀਆ ਦੇ ਉੱਤੇ ਇਹ ਭਗਤ ਟਾਈਪ ਦੇ ਜਿਹੜੇ ਲੋਕ ਨੇ, ਜਿਹੋ ਦੀ ਗੁੰਡਾਗਰਦੀ ਉਹਨਾਂ ਦੇ ਵੱਲੋਂ ਜਿਹੜੀ ਜੀ ਉਹ ਖਿਲਾਰੀ ਜਾ ਰਹੀ ਹੈ। ਇਹਨੇ ਜਿਹੜਾ ਜੀ ਦੋ ਫਿਰਕਿਆਂ ਦੇ ਵਿਚਾਲੇ ਵੰਡ ਪਾਉਣ ਦੇ ਪੂਰੇ ਯਤਨ ਜਿਹੜੇ ਆ ਜੀ ਉਹ ਕੀਤੇ ਆ। ਉਧਰ ਮੁੰਬਈ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ, ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫਿਲਮੀ ਜਿਹੜੀਆਂ ਹਸਤੀਆਂ ਨੇ ਉਹ ਪਹੁੰਚ ਰਹੀਆਂ ਨੇ। ਬੇਸ਼ੱਕ ਜਦੋਂ CAA ਦਾ ਵਿਰੋਧ ਹੋਇਆ ਜਾਂ NRC ਦਾ ਵਿਰੋਧ ਹੋਇਆ, ਉਦੋਂ ਫਿਲਮੀ ਹਸਤੀਆਂ ਜਿਹੜੀਆਂ ਜੀ ਉਹ ਚੁੱਪ ਸਨ। ਪਰ ਜਿਉਂ JNU ਦੀ ਹਿੰਸਾ ਹੋਈ ਆ, ਹਰ ਘੰਟੇ ਜਿਹੜਾ ਜੀ ਕੋਈ ਨਾ ਕੋਈ ਫਿਲਮੀ ਹਸਤੀ ਜਿਹੜੀ ਆ ਜੀ ਉਹ ਉੱਥੇ ਪਹੁੰਚ ਰਹੀ ਆ। ਔਰ ਬਹੁਤ ਵੱਡਾ ਜਿਹੜਾ ਜੀ ਇਹਨੂੰ ਹੁੰਗਾਰਾ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮਿਲ ਰਿਹਾ, ਔਰ ਲੋਕ ਹਿੰਸਾ ਦੇ ਵਿਰੋਧ ਦੇ ਵਿੱਚ ਉੱਠ ਕੇ ਖੜੇ ਹੋ ਰਹੇ ਆ। ਬਦਕਿਸਮਤੀ ਵਾਲੀ ਗੱਲ ਇਹ ਆ ਕਿ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਜਿਹੜੇ ਲੋਕ ਨੇ, ਚਾਹੇ ਉਹ ਪ੍ਰਧਾਨ ਮੰਤਰੀ ਨੇ, ਚਾਹੇ ਉਹ ਗ੍ਰਹਿ ਮੰਤਰੀ ਨੇ, ਅਜੇ ਤੱਕ ਉਹਨਾਂ ਤੋਂ ਇੱਕ ਟਵੀਟ ਵੀ ਇਸ ਮਾਮਲੇ ਦੇ ਉੱਤੇ ਨਹੀਂ ਸਰਿਆ। ਇਸ ਲਈ ਥੋੜੇ ਟਵੀਟ ਕਰਨੇ ਆ ਉਹਨਾਂ ਨੇ। ਤੇ ਅੱਗੇ ਗੱਲ ਕਰਦੇ ਹਾਂ, ਕੇਂਦਰ ਦੀ ਸਰਕਾਰ ਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਪੇਂਡੂਆਂ ਵੱਲੋਂ ਭਾਰਤ ਬੰਦ। 250 ਕਿਸਾਨ ਜਥੇਬੰਦੀਆਂ ਨੇ ਜੀ, ਇਹਦੇ ਉੱਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਹੈ, ਇਹਦੇ ਵੱਲੋਂ ਪੇਂਡੂ ਭਾਰਤ ਬੰਦ ਦਾ ਅੱਜ ਜਿਹੜਾ ਜੀ ਉਹ ਸੱਦਾ ਦਿੱਤਾ ਗਿਆ। ਪੂਰੇ ਦੇਸ਼ ਤੇ ਪਿੰਡਾਂ ਤੇ ਸ਼ਹਿਰਾਂ ਦੇ ਦਰਮਿਆਨ ਆਦਾਨ ਪ੍ਰਦਾਨ ਜਿਹੜਾ ਜੀ ਉਹ ਬੰਦ ਰੱਖਿਆ ਜਾਊਗਾ। ਪੰਜਾਬ ਦੇ ਵਿੱਚ ਦਿਨ ਭਰ ਪਿੰਡ ਜਿਹੜੇ ਜੀ ਉਹ ਬੰਦ ਰੱਖੇ ਜਾਣਗੇ। ਪੰਜਾਬ ਦੇ ਵਿੱਚ ਬੰਦ ਦੀ ਅਗਵਾਈ ਕਰ ਰਹੀਆਂ 10 ਕਿਸਾਨ ਜਥੇਬੰਦੀਆਂ ਦੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਪਿੰਡਾਂ ਦੇ ਵਿੱਚੋਂ ਦੁੱਧ ਸਬਜ਼ੀਆਂ ਬਾਹਰ ਨਹੀਂ ਜਾਣਗੀਆਂ। ਸ਼ਹਿਰਾਂ ਦੇ ਵਿੱਚੋਂ ਕੋਈ ਜਿਹੜੀ ਚੀਜ਼ ਆ ਉਹ ਪਿੰਡਾਂ ਦੇ ਵਿੱਚ ਨਹੀਂ ਆਉਣ ਦਿੱਤੀ ਜਿਹੜਾ ਜੀ ਉਹ ਜਾਊਗੀ। ਮੁਹਾਲੀ ਤੋਂ ਬਿਨਾਂ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕੌਮੀ ਮਾਰਗ ਨੇ, ਜਿਹੜੇ ਸਟੇਟ ਹਾਈਵੇ ਨੇ, ਨੈਸ਼ਨਲ ਹਾਈਵੇ ਨੇ, ਇਹਨਾਂ ਉੱਤੇ ਛੋਟੇ ਸੜਕ ਮਾਰਗ ਅੰਮ੍ਰਿਤਸਰ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਮੇਨ ਜਿਹੜੀਆਂ ਰੇਲ ਲਾਈਨਸ ਨੇ ਇਹਨਾਂ ਨੂੰ ਜਾਮ ਕੀਤਾ ਜਿਹੜਾ ਜੀ ਉਹ ਜਾਊਗਾ। ਜਿਣਸਾਂ ਦੇ ਢੁਕਵੇਂ ਭਾਅ, ਮੁਕੰਮਲ ਕਰਜ਼ਾ ਮੁਆਫੀ, ਪਰਾਲੀ ਦੀ ਸੰਭਾਲ, ਇਹਨਾਂ ਮਸਲਿਆਂ ਨੂੰ ਲੈ ਕੇ ਅਜਿਹਾ ਪ੍ਰੋਗਰਾਮ ਜਿਹੜਾ ਜੀ ਉਹ ਏਡੇ ਵੱਡੇ ਪੱਧਰ ਦੇ ਉੱਤੇ ਉਲੀਕਿਆ ਗਿਆ। ਜਿਹੜੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਗੇੜੇ ਜਿਹੜੇ ਆ ਜੀ ਉਹ ਮਾਰੇ ਜਾ ਰਹੇ ਆ, ਤਾਂ ਕਿ ਕੁਝ ਕਿਸਾਨ ਜਿਹੜੇ ਜੀ ਉਹਨਾਂ ਨੂੰ ਜਿਹੜਾ ਰਾਤ ਹਿਰਾਸਤ ਦੇ ਵਿੱਚ ਲਏ ਜਾਣ ਦੀਆਂ ਵੀ ਖਬਰਾਂ ਨੇ। ਪਰ ਬਹੁਤੇ ਜਿਹੜੇ ਕਿਸਾਨ ਆਗੂ ਨੇ ਉਹ ਆਸੇ-ਪਾਸੇ ਜਿਹੜਾ ਜੀ ਉਹ ਹੋ ਗਏ ਨੇ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਚੇਤਾਵਨੀ ਇਹ ਦਿੱਤੀ ਹੈ ਕਿ ਜੇ ਉਹ 8 ਜਨਵਰੀ ਦੀ ਹੜਤਾਲ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ। ਕਿਰਤ ਸੁਧਾਰਾਂ, ਸਿੱਧੇ ਵਿਦੇਸ਼ੀ ਨਿਵੇਸ਼, ਨਿੱਜੀਕਰਨ ਸਣੇ ਕੇਂਦਰ ਸਰਕਾਰ ਦੀਆਂ ਹੋਰ ਨੀਤੀਆਂ ਦੇ ਖਿਲਾਫ ਕਈ ਜਥੇਬੰਦੀਆਂ ਨੇ 8 ਜਨਵਰੀ ਦੀ ਹੜਤਾਲ ਦੇ ਵਿੱਚ ਪਾਰਟੀਸਪੇਟ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ। ਪਰਸੋਨਲ ਮੰਤਰਾਲੇ ਦੇ ਹੁਕਮ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਮੁਲਾਜ਼ਮ ਹੜਤਾਲ 'ਚ ਕਿਸੇ ਰੂਪ 'ਚ ਵੀ ਸ਼ਾਮਲ ਹੋਊਗਾ ਉਹਦੀ ਤਨਖਾਹ 'ਚ ਕਟੌਤੀ ਸਣੇ ਹੋਰ ਸਿੱਟਿਆਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। 10 ਟ੍ਰੇਡ ਯੂਨੀਅਨਾਂ ਦੇ ਵੱਲੋਂ ਦੇਸ਼ ਭਰ ਦਿੱਤੇ ਗਏ ਹੜਤਾਲ ਦੇ ਸੱਦੇ ਕਰਕੇ ਬੈਂਕਿੰਗ, ਟਰਾਂਸਪੋਰਟ ਤੇ ਹੋਰ ਜਿਹੜੀਆਂ ਸੇਵਾਵਾਂ ਨੇ ਉਹਦੇ ਉੱਤੇ ਵੀ ਅਸਰ ਪੈਣ ਦੀ ਜਿਹੜੀ ਉਹ ਸੰਭਾਵਨਾ ਹੈ। ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਹੜਤਾਲ 'ਚ 25 ਕਰੋੜ ਲੋਕਾਂ ਦੇ ਹਿੱਸਾ ਲੈਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਦੇਖਣਾ ਇਹ ਹੋਊਗਾ ਜੀ, ਕਿਉਂਕਿ ਬਹੁਤ ਵੱਡੀ ਹੜਤਾਲ ਹੈ। ਉਧਰ ਜੋ ਹਾਲਾਤ ਜਿਹੜੇ ਜੀ JNU ਤੋਂ ਬਾਅਦ ਬਣੇ ਹੋਏ ਆ, CAA ਦਾ ਵਿਰੋਧ, NRC ਦਾ ਵਿਰੋਧ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਉਸ ਵਿਰੋਧ ਦੇ ਨਾਲ ਨਾਲ ਇਹ ਜਿਹੜਾ ਅੱਜ ਦਾ ਜਿਹੜਾ ਬੰਦ ਹੈ ਜੀ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵਾਸਤੇ ਇੱਕ ਵੱਡੀ ਸਿਰਦਰਦੀ ਖੜੀ ਕਰੂਗਾ ਜੀ। ਪਰ ਹੱਲ ਕਿਸੇ ਚੀਜ਼ ਦਾ ਨਹੀਂ ਹੈਗਾ। ਤੇ ਅੱਗੇ ਗੱਲ ਕਰਦੇ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ। ਉਸਨੇ ਕਿਹਾ ਕਿ ਜੋ ਅਕਾਲ ਤਖਤ ਦੇ ਜਥੇਦਾਰ ਆ ਉਹਨਾਂ ਦਾ ਬਿਆਨ ਬੜਾ ਚਿੰਤਾਜਨਕ ਆ, ਅਕਾਲੀਆਂ ਨੂੰ ਸੋਚਣ ਦੀ ਲੋੜ। ਜਦੋਂ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਜਿਹੜਾ ਜੀ ਉਹ ਆਇਆ, ਬੇਸ਼ੱਕ ਉਹਦਾ ਕੋਈ ਬਹੁਤ ਵੱਡਾ ਨੋਟਿਸ ਇੱਥੇ ਮੀਡੀਆ ਦੇ ਉੱਤੇ ਨਹੀਂ ਜਿਹੜਾ ਜੀ ਉਹ ਲਿਆ ਗਿਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇਹ ਬਿਆਨ ਜਿਹੜਾ ਜੀ ਬੜਾ ਅਹਿਮ ਹੈ। ਇਹ ਇਸ ਪੱਖੋਂ ਅਹਿਮ ਹੈ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਉਹ CAA ਦੇ ਮਾਮਲੇ ਦੇ ਵਿੱਚ ਹੱਕ ਦੇ ਵਿੱਚ ਭੁਗਤਿਆ, ਉਹਨੇ ਹੱਕ ਦੇ ਵਿੱਚ ਵੋਟਾਂ ਪਾਈਆਂ ਨੇ। ਜਦੋਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖੋਇਆ ਗਿਆ
ਅਕਾਲੀ ਦਲ ਬਾਦਲ ਉਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤਿਆ, ਹੱਕ ਦੇ ਵਿੱਚ ਵੋਟਾਂ ਵੀ ਪਾਈਆਂ, ਹੱਕ ਦੇ ਵਿੱਚ ਪ੍ਰੈਸ ਕਾਨਫਰੰਸਾਂ ਵੀ ਜਿਹੜੀਆਂ ਸੀਗੀਆਂ ਉਹ ਕੀਤੀਆਂ ਤੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਇਸ ਮਸਲੇ ਦੇ ਉੱਤੇ। ਹੁਣ ਜਦੋਂ ਪਿਛਲੇ ਦਿਨੀ ਨਨਕਾਣਾ ਸਾਹਿਬ ਦੇ ਵਿੱਚ ਇੱਕ ਜਿਹੜੀ ਸੀ ਉਹ ਮਾੜੀ ਘਟਨਾ ਵਾਪਰੀ, ਉਹਦੇ ਸੰਬੰਧੀ ਤਾਂ ਅਕਾਲੀ ਦਲ ਦੇ ਪ੍ਰਧਾਨ ਵਿਦੇਸ਼ ਮੰਤਰਾਲੇ ਨੂੰ ਮਿਲਣ ਚਲੇ ਗਏ, ਪਰ ਜੋ ਕੁਛ ਮੁਲਕ ਦੇ ਵਿੱਚ ਜਿਹੜਾ ਸੀਗਾ ਜੀ ਉਹ ਹੋਇਆ, ਚਾਹੇ ਉਹ ਮੱਧ ਪ੍ਰਦੇਸ਼ ਦੀਆਂ ਘਟਨਾਵਾਂ ਹੋਣ, ਚਾਹੇ ਉਹ ਮੰਗੂ ਮੱਠ ਵਾਲੀ ਘਟਨਾ ਹੋਵੇ, ਚਾਹੇ ਪੀਲੀਭੀਤ ਵਾਲੀ ਜਿਹੜੀ ਜੀ ਘਟਨਾ ਹੋਵੇ, ਇਸ ਮਾਮਲੇ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਚੁੱਪ ਕਰ ਗਿਆ। ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਕਹੀ ਸੀ ਕਿ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੁਲਕ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਘਟਨਾਵਾਂ ਨੇ ਸਿੱਖ ਭਾਈਚਾਰੇ ਦੇ ਖਿਲਾਫ, ਇਹਨਾਂ ਮਾਮਲਿਆਂ ਦੇ ਉੱਤੇ ਗੱਲ ਜਿਹੜੀ ਜੀ ਉਹ ਕਿਉਂ ਨਹੀਂ ਹੋ ਰਹੀ। ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਸਿੱਖਾਂ ਦੇ ਮਹਿਫੂਜ਼ ਨਾ ਹੋਣ ਦੇ ਉੱਤੇ ਕੀਤੀ ਗਈ ਟਿੱਪਣੀ ਬੜੀ ਜਿਹੜੀ ਜੀ ਉਹ ਚਿੰਤਾਜਨਕ ਹੈ। ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨਾਲ ਇਹਦੇ ਸੰਬੰਧੀ ਗੱਲ ਜਿਹੜੀ ਹੈ ਜੀ ਉਹ ਕਰਨ ਔਰ ਇਹ ਵੀ ਕਹਿਣ ਕਿ ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਆਪਣਾ ਸਿਆਸੀ ਯਾਰਾਨਾ ਤੋੜੇ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਅਕਾਲੀ ਉਸੇ ਸਰਕਾਰ ਦੇ ਵਿੱਚ ਭਾਈਵਾਲ ਨੇ ਜਿਹੜੀ ਸਰਕਾਰ ਨੇ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਮਨਾਂ ਦੇ ਅੰਦਰ ਅਸੁਰੱਖਿਆ ਦੀ ਭਾਵਨਾ ਜਿਹੜੀ ਹੈ ਜੀ ਉਹ ਪੈਦਾ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਵੱਲੋਂ ਸਿੱਖਾਂ ਦੇ ਅਸੁਰੱਖਿਅਤ ਮਹਿਸੂਸ ਕਰਨ ਦੇ ਕਥਨ ਦੇ ਨਾਲ ਮੈਂ ਨਿੱਜੀ ਤੌਰ ਤੇ ਸਹਿਮਤ ਨਹੀਂ, ਪਰ ਫਿਰ ਵੀ ਜੇ ਅਕਾਲ ਤਖਤ ਸਿੱਖਾਂ ਦੇ ਮਨਾਂ ਦੇ ਗੱਲ ਨੂੰ ਮਹਿਸੂਸ ਕਰਦਾ ਹੈ ਤਾਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਜਿਹੜਾ ਜੀ ਉਹ ਉਠਾਇਆ ਜਾਣਾ ਚਾਹੀਦਾ। ਕਿ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਅਕਾਲੀਆਂ ਨੂੰ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਨਾਲੋਂ ਨਾਤਾ ਤੋੜਨ ਦੇ ਵਾਸਤੇ ਜਿਹੜਾ ਜੀ ਕਹਿਣ, ਤੇ ਇਹ ਵੀ ਜਿਹੜਾ ਜੀ ਕਹਿਣ ਕਿ ਉੱਥੇ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਉੱਥੋਂ ਅਸਤੀਫਾ ਦੇ ਕੇ ਇੱਥੋਂ ਜਿਹੜਾ ਜੀ ਉਹ ਲਾਂਭੇ ਹੋ ਜਾਣਾ ਚਾਹੀਦਾ। ਇਹ ਵੀ ਕਿਹਾ ਕਿ ਸਿੱਖਾਂ ਦੀ ਬਹੁ ਗਿਣਤੀ ਵਾਲੇ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਨਾ ਸਿਰਫ ਪੰਜਾਬ ਸਗੋਂ ਦੂਜੇ ਸੂਬਿਆਂ ਦੇ ਵਿੱਚ ਵੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਜਿਹੜੀ ਜੀ ਉਹ ਕੀਤੀ ਜਾਵੇ। ਜਿਹੜੇ ਕੁਛ ਜਾਣਕਾਰ ਨੇ ਉਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦਾ ਇਹ ਜਥੇਦਾਰ ਤੋਂ ਬਿਆਨ ਜਿਹੜਾ ਜੀ ਉਹ ਦਬਾਉਣ ਦਾ ਵੀ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਜਿਹੜਾ ਹੋ ਸਕਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਤੱਤੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਨੇ। ਔਰ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਜੀ ਉਹ ਮਿਲੀ ਭੁਗਤ ਵਾਲੀ ਗੱਲ ਜਿਹੜੀ ਜੀ ਉਹ ਅਕਸਰ ਸਾਹਮਣੇ ਆਉਂਦੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਉਹੀ ਬਿਆਨ ਦਿੰਦੇ ਆ ਜਿਹਦੇ ਵਿੱਚੋਂ ਅਕਾਲੀ ਦਲ ਦਾ ਕਿਸੇ ਤਰੀਕੇ ਨਾਲ ਉਭਾਰ ਹੋ ਸਕੇ ਔਰ ਇਹ ਲੱਗ ਸਕੇ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਅਕਾਲੀ ਦਲ ਹੀ ਇੱਥੇ ਹੈ। ਚਾਹੇ ਉਹ ਬਿਜਲੀ ਵਾਲਾ ਮਾਮਲਾ, ਬਿਜਲੀ ਵਾਲੇ ਮਾਮਲੇ ਦੇ ਉੱਤੇ ਜੇ ਉਹ ਅਕਾਲੀ ਦਲ ਨੂੰ ਘੇਰ ਰਹੇ ਆ ਕਿ ਉਹ ਕਿਉਂ ਵਿਰੋਧ ਕਰ ਰਹੇ ਆ, ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਮੁੱਖ ਵਿਰੋਧੀ ਧਿਰ ਆ। ਉਹਨੇ ਘਰ ਘੇਰਨ ਦਾ ਐਲਾਨ ਪਹਿਲਾਂ ਵੀ ਕੀਤਾ ਸੀਗਾ, ਉਹ ਕੈਂਸਲ ਹੋ ਗਿਆ, ਹੁਣ 10 ਨੂੰ ਕੀਤਾ। ਉਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਜਿਹੜੇ ਜੀ ਉਹ ਨਹੀਂ ਬੋਲਦੇ। ਇਸ ਕਰਕੇ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਜਿਹੜਾ ਜੀ ਉਹ ਵੇਖਿਆ ਜਾਣਾ ਚਾਹੀਦਾ ਹੈ ਕਿ ਜਥੇਦਾਰ ਸਾਹਿਬ ਤੋਂ ਬਿਆਨ ਦਵਾ ਕੇ ਭਾਜਪਾ ਨੂੰ ਨਾਲ ਦੀ ਨਾਲ ਜਿਹੜਾ ਜੀ ਉਹ ਅਕਾਲੀ ਦਲ ਦੱਸਣਾ ਚਾਹੁੰਦਾ ਹੈ ਕਿ ਜੇ ਬਈ ਤੁਸੀਂ ਸਾਡੇ ਤੋਂ ਪਾਸੇ ਹੋਏ, ਲਾਂਭੇ ਹੋਏ, ਤੇ ਫਿਰ ਸਾਡੇ ਕੋਲੇ ਇੱਕ ਆ ਵੀ ਗਿੱਦੜ ਸਿੰਘੀ ਜਿਹੜੀ ਜੀ ਉਹ ਹੈਗੀ ਹੈ। ਬਿਲਕੁਲ ਜੀ, ਬਿਲਕੁਲ। ਚਾਲਾਂ ਬਹੁਤ ਚੱਲੀਆਂ ਜਾ ਰਹੀਆਂ। ਤੇ ਅੱਗੇ ਹੋਰ ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਬਾਦਲ ਪਰਿਵਾਰ ਵੱਲੋਂ ਇੱਕ ਲਾਮਬੰਦੀ ਸ਼ੁਰੂ ਕੀਤੀ ਗਈ ਆ ਢੀਂਡਸਾ ਪਰਿਵਾਰ ਨੂੰ ਬਾਹਰ ਕਰਨ ਦੀ। ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਉਹ ਕਾਫੀ ਖੁੱਲ ਕੇ ਜਿਹੜਾ ਜੀ ਉਹ ਬੋਲੇ ਆ। ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਉਠਾਈ ਆ ਕਿ ਅਕਾਲੀ ਦਲ ਦੇ ਵਿੱਚ, ਬਾਦਲ ਦਲ ਦੇ ਵਿੱਚ ਸਭ ਕੁਝ ਚੰਗਾ ਨਹੀਂਗਾ। ਉਹਨਾਂ ਨੇ ਇਹ ਗੱਲ ਫੇਰ ਜਿਹੜੀ ਦੀ ਉਹ ਉਠਾਈ ਆ ਕਿ ਜਿਹੜੇ ਡੈਲੀਗੇਟ ਚੁਣੇ ਗਏ ਸੀ ਉਹ ਤਰੀਕਾ ਗਲਤ ਸੀਗਾ ਡੈਲੀਗੇਟ ਚੁਣਨ ਦਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦਾ ਮਾਮਲਾ ਵੀ ਜਿਹੜਾ ਜੀ ਉਹ ਚੁੱਕਿਆ ਕਿ ਇਹ ਅਕਾਲੀ ਰਾਜ ਦੇ ਸਮੇਂ ਹੋਈਆਂ, ਇਸ ਕਰਕੇ ਘੱਟੋ ਘੱਟ ਅਕਾਲੀਆਂ ਨੂੰ ਇਹਦੇ ਉੱਤੇ ਆਪਣੀ ਜਿਹੜਾ ਜੀ ਖੇਦ ਪ੍ਰਗਟ ਜ਼ਰੂਰ ਕਰਨਾ ਜਿਹੜਾ ਜੀ ਉਹ ਚਾਹੀਦਾ ਸੀਗਾ। ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਅਕਸਰ ਘੱਟ ਬੋਲਣ ਲਈ ਜਾਣੇ ਜਾਂਦੇ ਆ, ਉਹ ਵੀ ਜਿਹੜਾ ਜੀ ਹਮਲਾਵਰ ਹੋਏ ਆ ਤੇ ਅਕਾਲੀ ਦਲ ਦੇ ਅੰਦਰੋਂ ਜਿਹੜਾ ਜੀ ਇਹ ਵੀ ਉੱਠਣੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ ਕਿ ਉਹ ਡੈਮੇਜ ਕਰ ਰਹੇ ਆ ਤੇ ਇਹ ਡੈਮੇਜ ਕੰਟਰੋਲ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੀਤਾ ਜਾਵੇ। ਇਸ ਮਾਮਲੇ ਦੇ ਵਿੱਚ ਜਿਹੜੇ ਸਿਕੰਦਰ ਮਲੂਕਾ ਨੇ ਉਹਦੇ ਕੋਲੇ ਜਿਹੜਾ ਜੀ 2 ਜ਼ਿਲ੍ਹੇ ਜਿਹੜਾ ਸੰਗਰੂਰ ਤੇ ਬਰਨਾਲਾ, ਇਹਦੇ ਕੁਛ ਜਿਹੜੇ ਆਗੂ ਨੇ
ਜਿਨ੍ਹਾਂ ਨੂੰ ਢੀਂਡਸਾ ਪਰਿਵਾਰ ਨੇ ਕਦੀ ਅੱਗੇ ਉੱਠਣ ਹੀ ਨਹੀਂ ਦਿੱਤਾ ਜੀ ਅਕਾਲੀ ਦਲ ਦੇ ਵਿੱਚ, ਤੁਸੀਂ ਇਹ ਕਹਿ ਲਓ। ਉਹਨਾਂ ਨੂੰ ਵੀ ਲੱਗਿਆ ਕਿ ਹੁਣ ਉਹਨਾਂ ਦੀ ਰਾਜਨੀਤੀ ਜਿਹੜੀ ਦੀ ਉਹ ਚਮਕ ਸਕਦੀ ਹੈ। ਇਸ ਕਰਕੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਲਿਖਤੀ ਰੂਪ ਦੇ ਵਿੱਚ ਮਤੇ ਪਾਸ ਕਰਕੇ ਅਕਾਲੀ ਦਲ ਦੇ ਕੋਲੇ ਜਿਹੜਾ ਦੀ ਉਹ ਪਹੁੰਚਾਏ ਆ ਕਿ ਦੋਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਦੀ ਉਹ ਕੱਢ ਦਿੱਤਾ ਜਾਵੇ। ਔਰ ਇਹ ਜਿਹੜੇ ਸਰਬਸੰਮਤੀ ਦੇ ਨਾਲ ਮਤੇ ਜਿਹੜੇ ਦੀ ਉਹ ਪਵਾਏ ਗਏ ਆ, ਕਿਉਂਕਿ ਅਕਾਲੀ ਦਲ ਇਸ ਪੱਖੋਂ ਤਾਂ ਫਸਿਆ ਨਾ ਕਿ ਉਹਨੇ ਪਰਮਿੰਦਰ ਸਿੰਘ ਢੀਂਡਸਾ ਦਾ ਤੁਰੰਤ ਅਸਤੀਫਾ ਸਵੀਕਾਰ ਕਰਕੇ ਤੇ ਜਿਹੜਾ ਸੀਗਾ ਢਿੱਲੋਂ ਉਹਨੂੰ ਨਾਲ ਦੀ ਨਾਲ ਜਿਹੜਾ ਦੀ ਉਹ ਲਾ ਕੇ ਕਿਸੇ ਤੋਂ ਪੁੱਛਿਆ ਨਹੀਂ ਗਿਆ। ਇਸ ਕਰਕੇ ਹੁਣ ਅਕਾਲੀ ਦਲ ਜਿਹੜਾ ਦੀ ਉਹ ਦੂਜੇ ਪਾਸਿਓਂ ਆਉਣਾ ਚਾਹੁੰਦਾ ਹੈ ਕਿ ਮਤੇ ਜਿਹੜੇ ਨੇ ਉਹ ਪਵਾਏ ਗਏ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਮਤੇ ਪਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭੇਜਿਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਵਰਕਰ ਨੇ ਉਹ ਦੋ ਚਿੱਤੀ ਦੇ ਵਿੱਚ ਨੇ, ਇਸ ਕਰਕੇ ਉਹਨਾਂ ਨੂੰ ਇੱਕ ਸਾਈਡ ਕੀਤਾ ਜਾਵੇ। ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਆ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ ਜਾਵੇ। ਔਰ ਜਿਹੜਾ ਸਿਕੰਦਰ ਮਲੂਕਾ ਜੀ ਉਹ ਇਹ ਕਹਿੰਦਾ ਕਿ ਇਹਨਾਂ ਨੂੰ ਹੁਣ ਜਿਹੜਾ ਜੀ ਉਹ ਚੱਲਦਾ ਕਰਨ ਦੇ ਵਾਸਤੇ ਵਰਕਰਾਂ ਨੇ ਲਾਮਬੰਦੀ ਜਿਹੜੀ ਜੀ ਉਹ ਕੀਤੀ ਆ। ਪਰ ਇੱਥੇ ਇੱਕ ਕਹਾਣੀ ਜਿਹੜੀ ਦੀ ਉਹ ਨਹੀਂ ਸਮਝ ਪੈ ਰਹੀ ਕਿ ਪਿਛਲੇ ਦਿਨੀ ਇਹੀ ਆਗੂ ਸੀਗੇ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਮਤਾ ਜਿਹੜਾ ਜੀ ਉਹ ਪਾਇਆ, ਜਿਹੜੇ ਕਹਿੰਦੇ ਸੀਗੇ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਕੋਲੇ ਤਾਂ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਵੀ ਹੈ ਨਹੀਂ ਗੀ। ਜੇ ਇਹਨਾਂ ਦੀ ਉਹ ਗੱਲ ਸਹੀ ਸੀ ਕਿ ਮੁੱਢਲੀ ਮੈਂਬਰਸ਼ਿਪ ਵੀ ਹੈ ਨਹੀਂ ਸੀ ਤੇ ਫਿਰ ਕੱਢਣਾ ਕਿੱਥੋਂ ਚਾਹੁੰਦੇ ਨੇ ਜੀ? ਬਿਲਕੁਲ ਜੀ, ਫਸਦੇ ਹਰੇਕ ਪਾਸੇ ਤੋਂ ਫਸ ਰਹੇ ਆ ਜੀ। ਤੇ ਅੱਗੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਇਹ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਆ। ਜੀ ਐਕਚੁਅਲੀ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਜਿਹੜੀ ਦੀ ਉਹ ਸੰਭਾਵਨਾ ਇਹਦੀ ਹੁਣ ਘਟ ਗਈ ਹੈ, ਕਿਉਂਕਿ ਮੌਜੂਦਾ ਜਿਹੜੀ ਸਰਕਾਰ ਹੈ ਜੀ ਉਹ ਚੋਣਾਂ ਟਾਲਣ ਦੇ ਰੌਂ ਦੇ ਵਿੱਚ ਹੈ ਜੀ। ਪੰਜਾਬ ਦੀਆਂ 102 ਨਗਰ ਕੌਂਸਲ ਨਗਰ ਪੰਚਾਇਤਾਂ ਦੇ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਦੇਣ ਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਜ਼ਰੂਰ ਕੀਤਾ ਗਿਆ। ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੀ ਜਿਹੜੀ ਸਪੀਡ ਹੈ ਜੀ ਉਹ ਤੋਂ ਲੱਗਦਾ ਕਿ ਇਹ ਚੋਣਾਂ ਮਿੱਥੇ ਸਮੇਂ ਦੇ ਉੱਤੇ ਨਹੀਂ ਹੋ ਸਕਦੀਆਂ ਜੀ। ਨਗਰ ਕੌਂਸਲਾਂ ਦੀ ਵਾਰਡਬੰਦੀ ਤੇ ਵੋਟਾਂ ਦੀ ਸੁਧਾਈ ਲਈ ਘੱਟੋ ਘੱਟ 2 ਮਹੀਨੇ ਦਾ ਸਮਾਂ ਚਾਹੀਦਾ ਹੈ, ਜਦੋਂ ਕਿ ਪੰਜਾਬ ਸਰਕਾਰ ਨੇ ਇਹਦੇ ਪਾਸੇ ਕੋਈ ਕੰਮ ਜਿਹੜਾ ਜੀ ਉਹ ਨਹੀਂ ਕੀਤਾ। ਪੰਜਾਬ ਸਰਕਾਰ ਨਗਰ ਕੌਂਸਲ ਚੋਣਾਂ ਜਿਹੜਾ ਜੀ ਇਸ ਟਾਈਮ ਕਰਾਉਣ ਤੋਂ ਟਾਲਾ ਵੱਟ ਰਹੀ ਹੈ, ਕਿਉਂਕਿ ਸ਼ਹਿਰੀ ਖੇਤਰਾਂ ਦੇ ਵਿੱਚ ਕਿਤੇ ਵੀ ਵਿਕਾਸ ਦੇ ਮਾਮਲੇ ਦੇ ਉੱਤੇ ਕਾਂਗਰਸ ਦਾ ਜਲਵਾ ਨਹੀਂ ਵਿਖ ਰਿਹਾ। ਕੱਲ ਈਵਨ ਜਿਹੜੇ ਵਿੱਤ ਮੰਤਰਾਲੇ ਦੇ ਵੱਲੋਂ ਉਸ ਚਿੱਠੀ ਤੇ ਸਹੀ ਪਵਾ ਲਈ ਗਈ ਆ, ਜਿਹਦੇ ਵਿੱਚ ਜਿੰਨੇ ਵੀ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਦੇ ਉੱਤੇ 20% ਜਿਹੜਾ ਜੀ ਉਹ ਕੱਟ ਲਾ ਦਿੱਤਾ ਗਿਆ ਔਰ ਕਿਸੇ ਤਰ੍ਹਾਂ ਦੇ ਵਿਕਾਸ ਕਾਰਜ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ, ਕਿਉਂਕਿ ਖਜ਼ਾਨਾ ਮੰਦੇ ਹਾਲੀ ਹੈ ਜੀ। ਔਰ ਸ਼ਹਿਰਾਂ ਦੇ ਵਿੱਚ ਕਿਤੇ ਕਾਂਗਰਸ ਦਾ ਕੁਝ ਵੀ ਜਲਵਾ ਤਾਂ ਛੱਡੋ, ਕੋਈ ਕੰਮ ਹੀ ਨਹੀਂ ਦਿਸ ਰਿਹਾ ਜੀ। ਸ਼ਹਿਰਾਂ ਦਾ ਮੰਦਾ ਹਾਲ ਹੈ, ਕੌਂਸਲਾਂ ਦੇ ਕੋਲੇ ਬਿਜਲੀ ਦੇ ਬਿੱਲ ਤਾਰਨ ਜੋਗੇ ਵੀ ਪੈਸੇ ਹੈ ਨਹੀਂ ਗੇ। ਵਿਧਾਇਕਾਂ ਦੇ ਵੱਲੋਂ ਸਰਕਾਰ ਨੂੰ ਕੁਝ ਸਮਾਂ ਚੋਣਾਂ ਟਾਲਣ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੀ ਕੈਪਟਨ ਸਰਕਾਰ ਹੈ ਉਹਦਾ 3 ਸਾਲ ਦਾ ਕਾਰਜਕਾਲ ਪੂਰਾ ਕਰਨ ਦੇ ਨੇੜੇ ਆ, ਪਰ ਸ਼ਹਿਰੀ ਵਿਕਾਸ ਦੇ ਮਾਮਲੇ ਦੇ ਵਿੱਚ ਕੋਈ ਵੱਡਾ ਮਾਰਕਾ ਜਿਹੜਾ ਜੀ ਉਹ ਨਹੀਂ ਮਾਰਿਆ ਗਿਆ, ਜਿਹਦੇ ਕਰਕੇ ਵਿਧਾਇਕ ਪਹਿਲਾਂ ਸ਼ਹਿਰਾਂ ਦੀ ਸਰਕਾਰ ਤੋਂ ਫੰਡ ਮੰਗ ਰਹੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਜਿੰਨੀ ਦੇਰ ਤੱਕ ਜਿਹੜਾ ਜੀ ਸਥਾਨਕ ਸਰਕਾਰਾਂ ਦਾ ਮਹਿਕਮਾ ਸੀ ਹਿਲਜੁਲ ਨਜ਼ਰ ਆਉਂਦੀ ਸੀ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਾਂਭੇ ਕਰਕੇ ਬ੍ਰਹਮ ਮਹਿੰਦਰਾ ਲਾ ਦਿੱਤੇ ਗਏ, ਉੱਥੇ ਸਾਰਾ ਕੁਝ ਹੀ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਫਰਵਰੀ ਮਹੀਨੇ ਦੇ ਵਿੱਚ 102 ਨਗਰ ਕੌਂਸਲ ਨਗਰ ਪੰਚਾਇਤਾਂ ਦੀ ਮਿਆਦ ਜਿਹੜੀ ਜੀ ਉਹ ਖਤਮ ਹੋ ਰਹੀ ਹੈ। ਇਹਦੇ ਉੱਤੇ ਹੁਣ ਤੱਕ ਅਕਾਲੀ ਤੇ ਭਾਜਪਾ ਗੱਠਜੋੜ ਕਾਬਜ਼ ਹੈ। ਕਿਤੇ ਨਾ ਕਿਤੇ ਇਹ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ ਹੀ ਜਿਹੜਾ ਦੀ ਉਹ ਰਹਿਣ ਦਿੱਤਾ ਜਿਹੜਾ ਜਾਵੇ ਤੇ ਅਜੇ ਇਹ ਚੋਣਾਂ ਜਿਹੜੀਆਂ ਦੀ ਉਹ ਗਾਂਹ ਕਰ ਦਿੱਤੀਆਂ ਜਾਣ। ਹੁਣ ਸਵਾਲ ਇਹ ਹੈ ਕਿ ਜੇ 3 ਸਾਲਾਂ ਦੇ ਵਿੱਚ ਜਿਹੜਾ ਦੀ ਕੁਛ ਨਹੀਂ ਹੋ ਸਕਿਆ ਸਰਕਾਰ ਤੋਂ, ਤੇ ਰਹਿੰਦੇ 2 ਸਾਲਾਂ ਦੇ ਵਿੱਚ ਹੁਣ ਉਹ ਜਿਹੜਾ ਦੀ ਕੀ ਕਰ ਲੈਣਗੇ, ਕਿਉਂਕਿ ਹੁਣ ਤਾਂ ਪੁੱਠੀ ਗਿਣਤੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਜਦੋਂ ਇੱਕ ਪਾਸੇ ਜਿਹੜਾ ਦੀ ਪੱਲੇ ਹੀ ਕੁਛ ਨਹੀਂ ਹੈਗਾ ਸਰਕਾਰ ਦੇ ਜਿੱਥੋਂ ਜਿੱਥੋਂ ਫੰਡਸ ਆਉਂਦੇ ਆ ਸਾਰੇ ਜਗ੍ਹਾ ਤੋਂ ਮੰਦੇ ਹਾਲੀ ਜਿਹੜਾ ਜੀ ਉਹ ਚੱਲ ਰਹੀ ਆ, ਤੇ ਫਿਰ ਕਿੱਥੋਂ ਫੰਡ ਜਿਹੜੇ ਜੀ ਉਹ ਆਉਣ ਵਾਲੇ 6 ਮਹੀਨਿਆਂ ਜਾਂ ਸਾਲ ਦੇ ਵਿੱਚ ਆ ਜਾਣਗੇ, ਜਿਹੜੇ ਕਿ ਸ਼ਹਿਰਾਂ ਦੇ ਉੱਤੇ ਖਰਚ ਦਿੱਤੇ ਜਾਣਗੇ ਤੇ ਮੁੜ ਕੇ ਇਹ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਜੀ ਉਹ ਕਰਵਾਈਆਂ ਜਾਣਗੀਆਂ। ਸਰਕਾਰ ਨਾਂ ਦੀ ਵੈਸੇ ਇਸ ਟਾਈਮ ਕੋਈ ਚੀਜ਼ ਜਿਹੜੀ ਜੀ ਉਹ ਦਿਸਦੀ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਵਿੱਚ। ਮਹਿਜ਼ ਤੁਸੀਂ ਕਹਿ ਲਓ ਕਿ ਖਾਨਾ ਪੂਰਤੀ ਕਰਨ ਦੇ ਵਾਸਤੇ ਅੱਜ ਦਾ ਦਿਨ ਬੀਤ ਗਿਆ, ਅੱਜ ਦਾ ਮਹੀਨਾ ਜਿਹੜਾ ਜੀ ਉਹ ਬੀਤ ਗਿਆ। ਇਸ ਤਰੀਕੇ ਦੇ ਨਾਲ ਡੰਗ ਟਪਾਊ ਨੀਤੀ ਜਿਹੜੀ ਜੀ ਉਹ ਚੱਲ ਰਹੀ ਹੈ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਪੂਰੇ ਮੁਲਕ ਦੀਆਂ ਸੜਕਾਂ ਦੀ।
ਤੇ ਪੂਰੇ ਮੁਲਕ ਦੇ ਵਿੱਚੋਂ ਜਿਹੜੀਆਂ ਅਨਸੁਰੱਖਿਅਤ ਸੜਕਾਂ ਆ ਉਹ ਅੰਮ੍ਰਿਤਸਰ ਦੀਆਂ। ਅੰਮ੍ਰਿਤਸਰ ਤੁਸੀਂ ਗੱਡੀ ਲੈ ਕੇ ਜਾਓ ਤੇ ਕੋਈ ਉਹਦੇ ਵਿੱਚ ਮਾਰੇ ਨਾ ਜਾਂ ਉਹ ਕਿਸੇ ਦੇ ਨਾਲ ਲੱਗੇ ਨਾ, ਇਹ ਬਹੁਤ ਘੱਟ ਜਿਹੜਾ ਦੀ ਉਹ ਹੁੰਦਾ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਸੜਕਾਂ ਕਸੂਰਵਾਰ ਨੇ, ਪਰ ਲੋਕ ਵੀ ਕਸੂਰਵਾਰ ਜਿਹੜੇ ਦੀ ਉਹ ਹੁੰਦੇ ਆ। ਹਰ ਸਾਲ ਜਿਹੜਾ ਦੀ ਇੱਥੇ ਸੜਕ ਹਾਦਸਿਆਂ ਦੇ ਵਿੱਚ 350 ਲੋਕਾਂ ਦੀਆਂ ਮੌਤਾਂ ਦੇ ਨਾਲ ਲੁਧਿਆਣਾ ਜਿਹੜੇ ਅਨਸੁਰੱਖਿਅਤ ਸ਼ਹਿਰਾਂ ਦੇ ਵਿੱਚ ਮੁਲਕ ਭਰ ਦੇ ਵਿੱਚੋਂ ਦੂਜੀ ਜਗ੍ਹਾ ਦੇ ਉੱਤੇ ਪਹੁੰਚ ਗਿਆ। ਪਰ ਇਦੋਂ ਵੱਧ ਮੌਤਾਂ ਦੇ ਨਾਲ ਪਹਿਲੀ ਥਾਂ ਦੇ ਉੱਤੇ ਅੰਮ੍ਰਿਤਸਰ ਜੀ। ਅੰਮ੍ਰਿਤਸਰ ਸਭ ਤੋਂ ਵੱਧ ਅਨਸੇਫ ਸੜਕਾਂ ਵਾਲਾ ਸ਼ਹਿਰ ਜਿਹੜਾ ਦੀ ਉਹ ਬਣ ਗਿਆ। ਸੇਫ ਕਮਿਊਨਿਟੀ ਫਾਊਂਡੇਸ਼ਨ ਦੇ ਮੁਖੀ ਤੇ ਕੌਮੀ ਸੜਕ ਸੁਰੱਖਿਆ ਪਰਿਸ਼ਦ ਦੇ ਮੈਂਬਰ ਜਿਹੜੇ ਦੀ ਉਹਨੇ ਇਹ ਗੱਲ ਜਿਹੜੀ ਹੈ ਦੀ ਇਹ ਦੱਸੀ ਆ ਕਿ ਜਿਹੜਾ ਇਹ ਅੰਕੜੇ ਸਾਹਮਣੇ ਆਏ ਨੇ ਉਹਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਲੁਧਿਆਣਾ ਦੂਜੇ ਨੰਬਰ ਦੇ ਉੱਤੇ ਆ। ਹਰ ਸਾਲ 350 ਲੋਕਾਂ ਦੀ ਮੌਤ ਜਿਹੜੀ ਹੁੰਦੀ ਆ ਔਰ 500 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜਾ ਦੀ ਹੁੰਦੇ ਆ। ਲੁਧਿਆਣਾ ਟ੍ਰੈਫਿਕ ਜਾਮ ਜਾਂ ਹਾਦਸਿਆਂ ਦੇ ਸ਼ਹਿਰ ਦੇ ਵਜੋਂ ਜਾਣਿਆ ਜਾਂਦਾ। ਜਾਮ ਕਰਕੇ 500 ਕਰੋੜ ਰੁਪਏ ਦਾ ਜਿਹੜਾ ਦੀ ਉਹ ਫਾਈਨੈਂਸ਼ੀਅਲ ਨੁਕਸਾਨ ਵੀ ਲੋਕਾਂ ਨੂੰ ਝੱਲਣਾ ਪੈਂਦਾ। ਸੜਕ ਹਾਦਸਿਆਂ ਦੇ ਕਾਰਨਾਂ ਦੇ ਵਿੱਚ ਖਰਾਬ ਸੜਕਾਂ, ਬੁਨਿਆਦੀ ਢਾਂਚੇ ਦੇ ਵਿੱਚ ਕਮੀਆਂ ਮੁੱਖ ਕਾਰਨ ਨੇ। ਬਿਨਾਂ ਕਿਸੇ ਯੋਜਨਾ ਤੋਂ ਬਣਾਏ ਸੜਕੀ ਕੱਟ, ਡਿਵਾਈਡਰ, ਇਹ ਜਿਹੜੇ ਦੀ ਕ੍ਰਾਸ ਕਰਨਾ, ਟ੍ਰੈਫਿਕ ਜਿਹੜੇ ਵਹੀਕਲ ਨੇ ਲਾਈਨਾਂ ਦੇ ਵਿੱਚ ਨਾ ਚੱਲਣਾ, ਜਗਰਾਓਂ ਫਲਾਈਓਵਰ, ਗਿੱਲ ਫਲਾਈਓਵਰ, ਇੱਥੇ ਜਿਹੜੀ ਦੀ ਆਵਾਜਾਈ ਜਿਹੜੀ ਤਕਨੀਕਾਂ ਉਹਦਾ ਕੋਈ ਪਾਲਣ ਨਹੀਂ ਕਰਦਾ ਜੀ। ਡਿਵਾਈਡਰ ਘੱਟ ਹੋਣਾ ਜ਼ਿੰਮੇਵਾਰ ਹੈ। ਲੁਧਿਆਣੇ ਦੇ ਵਿੱਚ ਕ੍ਰੈਸ਼ ਬੈਰੀਅਰ ਦੀ ਜਗ੍ਹਾ ਵੱਡੇ ਕੰਕਰੀਟ ਬਲਾਕ ਰੱਖੇ ਗਏ ਆ। ਇਹਨਾਂ 'ਚ ਚਾਹੇ ਕਾਰ ਵਜੇ ਜਾਂ ਫਿਰ 2 ਵੀਲਰ ਮੌਤਾਂ ਹੁੰਦੀਆਂ ਹੀ ਹੁੰਦੀਆਂ ਨੇ। ਤੇਜ਼ ਰਫ਼ਤਾਰ ਹਾਦਸਿਆਂ ਦਾ ਕਾਰਨ ਹੈ। ਟ੍ਰੈਫਿਕ ਪੁਲਿਸ ਨੂੰ ਜਿਹੜਾ ਦੀ ਉਹ ਚਲਾਨ ਤਾਂ ਜਿਹੜਾ ਦੀ ਉਹ ਕੱਟਦੀ ਆ, ਪਰ ਉਹ ਸ਼ਹਿਰ ਦੀਆਂ ਕੁਝ ਗਲੀਆਂ ਤੱਕ ਹੀ ਜਿਹੜਾ ਦੀ ਉਹ ਸੀਮਤ ਰਹਿ ਜਾਂਦੀ ਹੈ ਜੀ। ਉਹ ਬਾਹਰ ਜਿਹੜਾ ਜੀ ਜਾ ਕੇ ਕੁਛ ਵੀ ਨਹੀਂ ਕਰਦੀ। ਔਰ ਸੜਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਸੜਕ ਸੁਰੱਖਿਆ ਦਾ ਆਡਿਟ ਹੀ ਨਹੀਂ ਜਿਹੜਾ ਜੀ ਉਹ ਕੀਤਾ ਗਿਆ। ਔਰ ਲੋਕ ਜਿਹੜੇ ਨੇ ਚਲਾਨ ਤਾਂ ਜਿਹੜੇ ਦੀ ਉਹ ਮਹਿੰਗੇ ਹੋ ਗਏ, ਪਰ ਲੋਕਾਂ ਦੀ ਜਿਹੜੀ ਅਕਲ ਹੈ ਨਾ ਜੀ ਉਹ ਨਹੀਂ, ਉਹ ਉਨੀ ਹੀ ਸਸਤੀ ਆ। ਉਹ ਨਹੀਂ ਕਿਸੇ ਜਗ੍ਹਾ ਉਹਦੇ ਵਿੱਚ ਜਿਹੜਾ ਦੀ ਉਹ ਫਰਕ ਪਿਆ। ਤੁਸੀਂ ਕਿਸੇ ਵੀ ਸੜਕ ਦੇ ਉੱਤੇ ਨਿਕਲ ਜਾਓ, ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਲੋਕ ਵੱਡਾ ਟੈਕਸ ਪੇ ਕਰਦੇ ਆ। ਲੋਕ ਟੋਲ ਪਲਾਜ਼ਿਆਂ ਦੇ ਉੱਤੇ ਟੋਲ ਜਿਹੜਾ ਜੀ ਉਹ ਦਿੰਦੇ ਆ। ਜਿਹੜੇ ਕਹਿੰਦੇ ਕਿ ਉਹਨਾਂ ਨੂੰ ਸਹੂਲਤਾਂ ਦੇਣ। ਹੁਣ ਡਰਾਈਵਰ ਤਾਂ ਰੱਖ ਕੇ ਜਿਹੜਾ ਜੀ ਉਹ ਦੇਣੋਂ ਰਿਹਾ ਨਾ ਪ੍ਰਸ਼ਾਸਨ, ਤੇ ਉਹ ਟ੍ਰੇਨਡ ਡਰਾਈਵਰ ਰੱਖਦੇ। ਡਰਾਈਵ ਤਾਂ ਲੋਕਾਂ ਨੇ ਕਰਨੀ ਹੈ। ਲੋਕ ਇੱਥੇ ਸੜਕਾਂ ਦੇ ਉੱਤੇ ਇਉਂ ਲੱਗਦਾ ਹੁੰਦਾ ਕਿ ਮਰਨ ਦੇ ਵਾਸਤੇ ਹੀ ਜਿਹੜਾ ਦੀ ਉਹ ਨਿਕਲਦੇ ਆ। ਕਿਸੇ ਨੂੰ ਕੋਈ ਰੂਲ ਰੈਗੂਲੇਸ਼ਨ ਦਾ ਨਹੀਂ ਪਤਾ ਕਿੱਧਰੋਂ ਦੀ ਜਿਹੜਾ ਦੀ ਉਹ ਸੜਕ ਦੇ ਉੱਤੇ ਵੜਨਾ, ਕਿਹੜੇ ਤਰੀਕੇ ਦੇ ਨਾਲ ਵੜਨਾ, ਕਿਵੇਂ ਲੇਨ ਚੇਂਜ ਕਰਨੀ ਹੈ, ਕੋਈ ਸਿਗਨਲ ਦੇਣਾ ਜਾਂ ਨਹੀਂ ਜਿਹੜਾ ਦੀ ਉਹ ਦੇਣਾ। ਮਰਨ ਦੀ ਜਿੱਦਾਂ ਕਾਹਲੀ ਪਈ ਹੁੰਦੀ ਉਹ ਹਾਲਾਤ ਜਿਹੜੇ ਜੀ ਇੱਥੋਂ ਦੀਆਂ ਸੜਕਾਂ ਦੇ ਉੱਤੇ ਬਣਦੇ ਆ। ਤਾਂ ਕਰਕੇ ਮੁਲਕ ਭਰ ਦੇ ਵਿੱਚੋਂ ਅੰਮ੍ਰਿਤਸਰ ਜਿਹੜਾ ਜੀ ਉਹ ਸੜਕ ਹਾਦਸਿਆਂ 'ਚ ਪਹਿਲੇ ਨੰਬਰ ਤੇ ਲੁਧਿਆਣਾ ਦੂਜੇ ਨੰਬਰ ਦੇ ਉੱਤੇ ਆ। ਮੇਰਾ ਖਿਆਲ ਇਹਦੇ ਇਸ਼ਤਿਹਾਰ ਛਪਵਾ ਦਿੱਤੇ ਜਾਣ ਤਾਂ ਬਿਹਤਰ ਰਹੂਗਾ ਜੀ। ਕੋਈ ਤਾਂ ਮਾਮਲਾ ਹੈ ਜਿਹਦੇ ਵਿੱਚ ਪੰਜਾਬ ਮੋਹਰੀਆਂ ਦੇ ਵਿੱਚ ਸਾਰੇ ਪਾਸੇ ਮੋਹਰੀ ਹੈ ਜੀ ਦੇਖਿਆ ਜਾਵੇ ਤਾਂ। ਤੇ ਅੱਗੇ ਗੱਲ ਕਰਦੇ ਹਾਂ, ਸੁਲਤਾਨਪੁਰ ਦੇ ਕੋਲ ਇੱਕ ਪਿੰਡ ਦੇ ਲਾਗੇ ਜਿਹੜੀ ਆ ਪੁਲਿਸ ਦੇ ਉੱਤੇ ਹਮਲਾ ਹੋਇਆ ਸੀਗਾ। ਕਹਿੰਦੇ ਪਿਛਲੇ 6 ਦਹਾਕਿਆਂ ਤੋਂ ਹੀ ਉੱਥੇ ਨਸ਼ਾ ਵਿਕ ਰਿਹਾ, ਤੇ ਪਰ ਪੁਲਿਸ ਦੀ ਕੀ ਕਾਰਗੁਜ਼ਾਰੀ ਹੈ? ਇਹ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਪਿੰਡ ਆ ਜੀ। ਇਹਨਾਂ ਦਿਨਾਂ ਦੇ ਵਿੱਚ ਇਹ ਪਿੰਡ ਲਾਟੀਆਂ ਵਾਲਾ ਬਹੁਤ ਚਰਚਿਤ ਹੈ। ਪਿਛਲੇ ਦਿਨੀ ਪੁਲਿਸ ਦੇ ਉੱਤੇ ਹਮਲਾ ਜਿਹੜਾ ਵੀ ਹੋਇਆ ਸੀਗਾ, ਪਿੰਡ ਦੇ ਲੋਕਾਂ ਨੇ ਪੁਲਿਸ ਦੇ ਉੱਤੇ ਹਮਲਾ ਕਰਕੇ ਵੀਡੀਓ ਵੀ ਬਣਾਈ ਤੇ ਫਿਰ ਵਾਇਰਲ ਵੀ ਜਿਹੜੀ ਜੀ। 6 ਦਹਾਕਿਆਂ ਤੋਂ ਇਹ ਬਦਨਾਮ ਹੈ ਪਿੰਡ ਜਿਹੜਾ ਜੀ। ਬਹੁਤ ਸਾਰੀਆਂ ਸਰਕਾਰਾਂ ਆਈਆਂ, ਕਦੀ ਇੱਥੇ ਕੋਈ ਧਿਆਨ ਨਹੀਂ ਦਿੱਤਾ ਗਿਆ। ਸਗੋਂ ਜਿਹੜੀ ਹੱਲਾਸ਼ੇਰੀ ਦੇ ਕੇ ਜਿਹੜਾ ਨਸ਼ਾ ਸੀਗਾ ਉਹਨੂੰ ਹੋਰ ਵਧਣ ਫੁੱਲਣ ਦੀ ਖੁੱਲ੍ਹ ਜਿਹੜੀ ਦਿੱਤੀ ਗਈ। ਉਹਦਾ ਕਾਰਨ ਮਹੀਨਾ ਜਿਹੜਾ ਜੀ ਉਹ ਜਾਣਾ ਪ੍ਰਮੁੱਖ ਤੌਰ ਦੇ ਉੱਤੇ। ਚਾਹੇ ਉੱਥੇ ਕਿਸੇ ਸਮੇਂ ਸਭ ਤੋਂ ਵੱਧ ਜਿਹੜੀ ਲਾਹਣ ਹੈ ਉਹ ਹੁੰਦੀ ਸੀ ਦੇਸੀ ਸ਼ਰਾਬ ਜਿਹੜੀ ਨਿਕਲਦੀ। ਹੌਲੀ ਹੌਲੀ ਇਹ ਲੋਕ ਜਿਹੜੇ ਸੀ ਦੇਸੀ ਸ਼ਰਾਬ ਤੋਂ ਤੁਰਦੇ ਤੁਰਦੇ ਚਿੱਟੇ ਦੇ ਵਪਾਰ ਤੱਕ ਜਿਹੜਾ ਜੀ ਉਹ ਪਹੁੰਚ ਗਏ। ਇਸ ਪਿੰਡ ਦੇ ਉਹਨਾਂ ਆਗੂਆਂ ਨੂੰ ਹੀ ਰਾਜਸੀ ਪਾਰਟੀਆਂ ਬਲਾਕ ਸੰਮਤੀ ਦੀਆਂ ਚੇਅਰਮੈਨੀਆਂ ਬਖਸ਼ਦੀਆਂ ਰਹੀਆਂ ਜਿਨ੍ਹਾਂ ਦੇ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ। ਲੋਕ ਇਹ ਕਹਿੰਦੇ ਪਹਿਲਾਂ ਪਿੰਡ ਦੇ ਵਿੱਚ ਡੋਡੇ ਤੇ ਦੇਸੀ ਸ਼ਰਾਬ ਵਿਕਦੇ ਸੀ, ਉਦੋਂ ਲੋਕ ਡੋਡੇ ਤੇ ਸ਼ਰਾਬ ਨੂੰ ਆਲੇ ਦੁਆਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੁਕੋ ਦਿੰਦੇ ਸੀਗੇ। ਇਸ ਪਿੰਡ ਦਾ ਇੱਕ ਖਾਸ ਵਰਗ ਹੈ ਜੀ ਜਿਹੜਾ ਨਸ਼ਿਆਂ ਦੀ ਤਸਕਰੀ ਕਰਦਾ। ਪੁਲਿਸ ਵਾਲੇ ਵੀ ਛਾਪੇ ਮਾਰ ਮਾਰ ਕੇ ਹੰਭ ਗਏ, ਪਰ ਇਹਨਾਂ ਲੋਕਾਂ ਨੇ ਆਪਣਾ ਧੰਦਾ ਜਿਹੜਾ ਜੀ ਉਹ ਨਹੀਂ ਛੱਡਿਆ।
90ਵੇਂ ਤੋਂ ਬਾਅਦ ਪਿੰਡ ਦੇ ਲੋਕ ਡੋਡੇ ਤੇ ਦੇਸੀ ਸ਼ਰਾਬ ਛੱਡ ਕੇ ਮਹਿੰਗੇ ਨਸ਼ਿਆਂ ਦੀ ਤਸਕਰੀ ਕਰਨ ਲੱਗ ਪਏ ਜੀ। ਹੁਣ ਇਸ ਪਿੰਡ ਦੇ ਵਿੱਚ ਹੈਰੋਇਨ ਤੇ ਸਿੰਥੈਟਿਕ ਨਸ਼ੇ ਆਮ ਮਿਲਦੇ ਆ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਹਰ ਕਾਂਗਰਸੀ ਇਹ ਦੋਸ਼ ਲਾਉਂਦਾ ਸੀਗਾ ਕਿ ਲਾਟੀਆਂ ਵਾਲਾ ਦੇ ਵਿੱਚ ਖੁੱਲੇ ਨਸ਼ੇ ਵਿਕਦੇ ਆ। ਹੁਣ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਆ 3 ਸਾਲ ਹੋ ਗਏ ਆ, ਤਾਂ ਅਕਾਲੀ ਆਗੂ ਸ਼ਰੇਆਮ ਇਹ ਕਹਿ ਰਹੇ ਆ ਕਿ ਲਾਟੀਆਂ ਵਾਲਾ ਤੋਂ ਜਿਹੜਾ ਮਰਜ਼ੀ ਨਸ਼ਾ ਜਿਹੜਾ ਜੀ ਉਹ ਲਿਆ ਜਾ ਸਕਦਾ। ਲੋਕ ਇਹ ਕਹਿੰਦੇ ਆ ਕਿ ਪਿੰਡ ਦੇ ਵਿੱਚ ਨਸ਼ੇ ਰਾਜਸੀ ਆਗੂਆਂ ਤੇ ਪੁਲਿਸ ਅਫਸਰਾਂ ਦੀ ਸ਼ਹਿਰ ਦੇ ਨਾਲ ਜਿਹੜਾ ਜੀ ਉਹ ਵਿਕ ਰਹੇ ਆ। ਕਈ ਵਾਰੀ ਰਿਪੋਰਟਾਂ ਜਿਹੜੀ ਉਹ ਆਈਆਂ ਨੇ ਇੱਥੇ ਪਿੰਡ ਦੇ ਵਿੱਚ ਵਿਕਦੇ ਨਸ਼ਿਆਂ ਦੀਆਂ, ਪਰ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਇੱਥੇ ਹੋਈ। ਕਾਂਗਰਸੀ ਵਿਧਾਇਕ ਜਿਹੜੇ ਇੱਥੋਂ ਹੈਗੇ ਨੇ ਜੀ ਮਲਸੀਆਂ ਤੋਂ, ਉਹ ਹਰਦੇਵ ਸਿੰਘ ਲਾਡੀ ਸ਼ੇਰੋਂ ਵਾਲੀਆ, ਉਹਨੇ ਇਹ ਦੋਸ਼ ਲਾਇਆ ਸੀ ਕਿ ਲਾਟੀਆਂ ਵਾਲਾ ਤੋਂ ਆਉਂਦੇ ਨਸ਼ੇ ਉਹਨਾਂ ਦੇ ਹਲਕੇ ਸ਼ਾਹਕੋਟ ਦੇ ਵਿੱਚ ਵਿਕ ਰਹੇ ਆ। ਉਹਨਾਂ ਨੇ ਇਹਦੇ ਬਾਰੇ ਮੁੱਖ ਮੰਤਰੀ ਨੂੰ ਵੀ ਜਾਣੂ ਜਿਹੜਾ ਜੀ ਉਹ ਕਰਵਾਇਆ। ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਲਾਟੀਆਂ ਵਾਲਾ ਦੇ ਵਿੱਚ ਨਸ਼ੇ ਲੈਣ ਲਈ ਪਹਿਲਾਂ ਨੌਜਵਾਨ ਜਾਂਦੇ ਸੀ, ਹੁਣ ਕੁੜੀਆਂ ਵੀ ਜਾਣ ਲੱਗ ਗਈਆਂ ਨੇ। ਔਰ ਜਿਹੜੇ ਪਿੰਡ ਦਾ ਸਰਪੰਚ ਹੈ ਜੀ ਉਹ ਕਹਿੰਦਾ ਪਿੰਡ ਨੂੰ ਪੁਲਿਸ ਵਾਲਿਆਂ ਨੇ ਬਦਨਾਮ ਕੀਤਾ, ਜਦੋਂ ਕਿ ਇੱਥੇ ਇੰਨਾ ਨਸ਼ਾ ਜਿਹੜਾ ਜੀ ਉਹ ਨਹੀਂ ਵਿਕਦਾ। ਲਾਟੀਆਂ ਵਾਲਾ ਜਿਹੜਾ ਜੀ ਉਹ ਮਸ਼ਹੂਰ ਹੋਇਆ ਜਿਵੇਂ ਇੱਥੇ ਮੋਗੇ ਦੇ ਨੇੜਲਾ ਪਿੰਡ ਜਿਹੜਾ ਜੀ ਉਹ ਮਸ਼ਹੂਰ ਹੋਇਆ ਸੀ ਰਾਜਧਾਨੀ ਦੇ ਵਜੋਂ। ਤੋ ਇਹ ਇਸ ਖੇਤਰ ਦਾ ਪਿੰਡ ਜਿਹੜਾ ਜੀ ਮਸ਼ਹੂਰ ਹੋ ਗਿਆ ਕਿ ਹਰ ਕਿਸਮ ਦਾ ਨਸ਼ਾ ਇੱਥੋਂ ਲਿਆ ਜਾ ਸਕਦਾ ਹੈ। ਜਿਹੜੇ ਲੋਕ ਨਸ਼ਾ ਨਹੀਂ ਕਰਦੇ ਇੱਥੇ ਜਿਹੜਾ ਜੀ ਉਹਨਾਂ ਦੀ ਤੰਗੀ ਜਿਹੜੀ ਹੈ ਜੀ ਉਹਨੂੰ ਕੋਈ ਨਹੀਂ ਜਿਹੜਾ ਉਹ ਸਮਝਦਾ, ਉਹ ਡਰਦੇ ਆ। ਕਿਉਂਕਿ ਇਹ ਕਿਹਾ ਜਾਂਦਾ ਕਿ ਜੇ ਕੋਈ ਕੰਪਲੇਂਟ ਕਿਸੇ ਦੀ ਕਰ ਦੇਵੇ ਤੇ ਫਿਰ ਉਹਦੇ ਉੱਤੇ ਹਮਲਾਵਰ ਇਹ ਲੋਕ ਜਿਹੜੇ ਜੀ ਉਹ ਹੋ ਜਾਂਦੇ, ਉਹਦੇ ਘਰ ਦੇ ਤੇ ਘਰ ਤੱਕ ਤੇ ਜਿਹੜਾ ਜੀ ਉਹ ਹਮਲਾ ਕਰ ਦਿੰਦੇ ਆ। ਇਸ ਕਰਕੇ ਲੁਕ ਕੇ ਲੋਕ ਜਿਹੜਾ ਜੀ ਉਹ ਮੀਡੀਆ ਨੂੰ ਵੀ ਦੱਸਦੇ ਰਹਿੰਦੇ ਆ ਜੀ। ਲੋਕ ਬੰਦੇ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਨੇ ਜੀ, ਉਹ ਹਮੇਸ਼ਾ ਦੱਸਦੇ ਰਹਿੰਦੇ ਆ ਕਿ ਹੁਣ ਇੱਥੇ ਆਹ ਹਾਲਾਤ ਨੇ, ਇੱਥੇ ਆਹ ਹਾਲਾਤ ਨੇ ਜੀ। ਜੇ ਉਹਨਾਂ ਨੂੰ ਕਹੀਏ ਪੁਲਿਸ ਕੋਲੇ ਕੰਪਲੇਂਟ ਕਰਦੀ, ਉਹ ਕਹਿੰਦੇ ਪੁਲਿਸ ਦੇ ਕੋਲੇ ਕੰਪਲੇਂਟ ਜੇ ਕਰੀਏ ਵੀ ਤਾਂ ਪੁਲਿਸ ਵਾਲੇ ਜਾ ਕੇ ਉਹਨਾਂ ਨੂੰ ਦੱਸਦੇ ਕਿ ਫਲਾਂ ਬੰਦੇ ਨੇ ਤੁਹਾਡੀ ਕੰਪਲੇਂਟ ਕੀਤੀ ਆ। ਇਦੋਂ ਪਹਿਲਾਂ ਕਿ ਪੁਲਿਸ ਆਵੇ ਉਹ ਆ ਕੇ ਬੰਦੇ ਨੂੰ ਜਿਹੜਾ ਜੀ ਉਹ ਢਾਹ ਲੈਂਦੇ ਵੀ ਤੇਰੀ ਹਿੰਮਤ ਕਿੱਦਾਂ ਪਈ ਕਿ ਤੂੰ ਕੰਪਲੇਂਟ ਜਿਹੜੀ ਸਾਡੀ ਕਰ ਰਿਹਾ ਜੀ। ਇਹ ਹਾਲਾਤ ਇਹ ਲਾਟੀਆਂ ਵਾਲਾ ਦੇ ਜਿਹੜਾ ਜੀ ਉਹ ਬਣੇ ਹੋਏ ਆ ਇਸ ਵੇਲੇ। ਬਿਲਕੁਲ ਜੀ, ਜਦ ਬਾੜੀ ਖੇਤ ਨੂੰ ਖਾਣ ਲੱਗ ਪਏ ਤਾਂ ਕੀ ਹਾਲ ਹੋਣਗੇ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਾਂਗਰਸ ਦੀ ਸਰਕਾਰ ਦੀ। ਅਤੇ ਕਾਂਗਰਸ ਦੀ ਸਰਕਾਰ ਨੇ ਕਾਂਗਰਸੀ ਸਰਕਾਰਾਂ ਤੋਂ ਹੀ ਜਿਹੜੇ ਠੇਕੇ ਆ ਬੰਦ ਕਰਾਉਣ ਦੇ ਮਤੇ ਨਾਂ ਦੇ ਵਿੱਚ ਪਵਾਏ। ਇੱਕ ਤਾਂ ਜੀ ਪਹਿਲਾਂ ਇਹ ਦੱਸਣਾ ਕਿ ਠੇਕਾ ਕਿਵੇਂ ਬੰਦ ਹੁੰਦਾ ਹੈ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਹੈ। ਇਹਦੇ ਤਹਿਤ ਕੋਈ ਵੀ ਪੰਚਾਇਤ ਜਿਹੜੀ ਆ ਉਹ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫੈਸਲਾ ਲੈ ਸਕਦੀ ਹੈ। ਇਹ 2/3 ਬਹੁਮਤ ਦੇ ਨਾਲ ਮਤਾ ਪਾਇਆ ਹੋਣਾ ਚਾਹੀਦਾ ਹੈ। ਔਰ ਪਿੰਡ ਦੇ ਵਿੱਚ ਜਿਹੜੇ ਬੀਤੇ 2 ਸਾਲ ਹੋਣਗੇ ਜਦੋਂ ਇਹ ਮਤਾ ਪੈਂਦਾ, ਉਹਦੇ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ। ਭਾਵ ਕਿ ਉੱਥੇ ਦੇਸੀ ਸ਼ਰਾਬ ਨਹੀਂ ਜਿਹੜੀ ਫੜੀ ਜਾਣੀ ਚਾਹੀਦੀ, ਜਿਹੜੀ ਘਰ ਦੀ ਕੱਢੀ ਹੁੰਦੀ ਹੈ, ਜਾਂ ਕੋਈ ਹੋਰ ਨਸ਼ਾ ਜਿਹੜਾ ਜੀ। ਔਰ 30 ਸਤੰਬਰ ਤੋਂ ਪਹਿਲਾਂ ਇਹ ਮਤਾ ਸਰਕਾਰ ਨੂੰ ਭੇਜਣ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾਂਦਾ। ਔਰ ਜਨਵਰੀ ਦੇ ਵਿੱਚ ਇਹਨਾਂ ਮਤਿਆਂ ਦੇ ਉੱਤੇ ਫੈਸਲਾ ਲਿਆ ਜਾਂਦਾ। ਇੱਕ ਟਾਈਮ ਜਿਹੜਾ ਜੀ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੀ ਪੰਚਾਇਤਾਂ ਨੇ ਮਤੇ ਪਾ ਕੇ ਪਿੰਡਾਂ ਦੇ ਵਿੱਚ ਠੇਕੇ ਜਿਹੜੇ ਦੀ ਉਹ ਨਾ ਖੋਲ੍ਹਣ ਦੇ ਵਾਸਤੇ ਸਰਕਾਰ ਨੂੰ ਰਿਕੁਐਸਟ ਜਿਹੜੀਆਂ ਦੀ ਉਹ ਕੀਤੀਆਂ ਸੀਗੀਆਂ। 2 ਸਾਲ ਪਹਿਲਾਂ ਪੰਜਾਬ ਭਰ ਦੇ ਵਿੱਚੋਂ 90 ਪੰਚਾਇਤੀ ਮਤੇ ਆਏ ਸੀ, ਜਿਹਦੇ ਵਿੱਚੋਂ 80 ਪਿੰਡਾਂ ਦੇ ਵਿੱਚ ਠੇਕੇ ਬੰਦ ਕੀਤੇ ਗਏ ਸੀਗੇ। 16-17 ਦੇ ਵਿੱਚ 200 ਪੰਚਾਇਤੀ ਮਤੇ ਆਏ ਸੀਗੇ, ਜਿਹਦੇ ਚੋਂ 70% ਦੀ ਠੇਕੇ ਬੰਦ ਕੀਤੇ ਗਏ ਸੀ। 15-16 ਦੇ ਵਿੱਚ 135 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਜਿਹੜਾ ਜੀ ਉਹ ਪਾ ਕੇ ਭੇਜਿਆ ਸੀਗਾ ਜੀ। ਪਰ ਇਸ ਵਾਰੀ ਕੁਛ ਨਵੇਕਲਾ ਹੋ ਰਿਹਾ, ਕਿਉਂਕਿ ਪਿੰਡਾਂ ਦੇ ਵਿੱਚ ਬਹੁਤੀਆਂ ਪੰਚਾਇਤਾਂ ਕਾਂਗਰਸੀ ਬਣ ਗਈਆਂ। ਸਰਕਾਰ ਨੂੰ ਲੈ ਦੇ ਕੇ ਜਿਹੜਾ ਉਹਦਾ ਕਮਾਊ ਪੁੱਤ ਹੈ ਜੀ ਉਹ ਆਬਕਾਰੀ ਵਿਭਾਗ ਹੈ। ਹਾਲਾਂਕਿ ਹੁਣ ਉਹ ਕਮਾਊ ਇਸ ਪੱਖੋਂ ਨਹੀਂ ਰਿਹਾ। ਇਹਦੇ ਆਪਾਂ ਜਿਹੜਾ ਜੀ ਐਤਕੀ ਦਾ ਲਾਈਏ ਚਾਲੂ ਜਿਹੜਾ ਵਿੱਤੀ ਸਾਲ ਹੈ, ਇਹਦੇ ਵਿੱਚ 6200 ਕਰੋੜ ਰੁਪਈਆ ਸ਼ਰਾਬ ਤੋਂ ਜਿਹੜਾ ਜੀ ਉਹ ਕਮਾਉਣ ਦਾ ਟੀਚਾ। ਔਰ ਇਹ ਕਿਹਾ ਜਾ ਰਿਹਾ ਕਿ 5000 ਕਰੋੜ ਰੁਪਈਆ ਦੀ ਜਿਹੜਾ ਜੀ ਉਹ ਨਹੀਂ ਬਣਨਾ ਮਾਰਚ ਦੇ ਐਂਡ ਤੱਕ। ਉਹਦਾ ਕਾਰਨ ਇਹ ਹੈ ਕਿ ਨਾਲ ਦੇ ਸੂਬੇ ਤੋਂ ਆਉਂਦੀ ਜਿਹੜੀ ਸ਼ਰਾਬ ਹੈ ਉਹਦੀ ਸਮਗਲਿੰਗ ਬਹੁਤ ਵੱਡੇ ਗਿਣਤੀ ਦੇ ਵਿੱਚ ਜਿਹੜੀ ਦੀ ਮਾਤਰਾ ਦੇ ਵਿੱਚ ਇੱਥੇ ਹੋ ਰਹੀ ਆ। ਉਹਦੇ ਵਿੱਚ ਵੀ ਰਾਜਨੀਤਿਕ ਲੋਕ ਹੀ ਜਿਹੜਾ ਜੀ ਉਹ ਸ਼ਾਮਲ ਨੇ। ਹੁਣ ਪੰਜਾਬ ਭਰ ਦੇ ਵਿੱਚ ਕਾਂਗਰਸੀ ਸਰਪੰਚਾਂ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦੇ ਵਾਸਤੇ ਆਪਣੀ ਮੂੰਹ ਬੰਦ ਕਰ ਲਿਆ। ਪੰਜਾਬ ਦੇ ਵਿੱਚੋਂ ਸਿਰਫ 58 ਪਿੰਡ ਹੀ ਠੇਕੇ ਬੰਦ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਨਿੱਤਰੇ ਆ, ਕਿਉਂਕਿ ਪੰਚਾਇਤਾਂ ਦੇ ਉੱਤੇ ਕਾਂਗਰਸ ਕਾਬਜ਼ ਹੈ। ਕਾਂਗਰਸ ਜਿਹੜੀ ਉਹ ਨਹੀਂ ਚਾਹੁੰਦੀ ਕਿ ਕੋਈ ਪਿੰਡ ਜਿਹੜਾ ਜੀ ਉਹ ਇਹ
ਸ਼ਰਾਬ ਦੇ ਠੇਕੇ ਬੰਦ ਕਰਨ ਦੇ ਵਾਸਤੇ ਪੰਚਾਇਤੀ ਮਤਾ ਜਿਹੜਾ ਦੀ ਉਹ ਲੈ ਕੇ ਆਵੇ। ਐਤਕੀ ਠੇਕੇ ਬੰਦ ਕਰਾਉਣ ਦੇ ਵਿੱਚ ਪੰਜਾਬ ਦੇ ਵਿੱਚੋਂ ਸਿਰਫ 58 ਪਿੰਡ ਜਿਹੜੇ ਦੀ ਉਹ ਮੂਹਰੇ ਆਏ ਆ। ਵਿਭਾਗ ਦੇ ਕਮਿਸ਼ਨਰ ਦੇ ਵੱਲੋਂ 30 ਦਸੰਬਰ 19 ਤੇ 3 ਜਨਵਰੀ ਨੂੰ ਸੁਣਵਾਈ ਰੱਖੀ ਗਈ ਸੀਗੀ। ਅਗਲੇ ਮਾਲੀ ਵਰ੍ਹੇ ਲਈ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਫੈਸਲਾ ਜਿਹੜਾ ਦੀ ਉਹ ਲਿਆ ਜਾਣਾ, ਜਿਹੜੇ ਕਿ April 1 ਤੋਂ ਜਿਹੜੇ ਉਹ ਸ਼ੁਰੂ ਹੋਣਗੇ। ਬਠਿੰਡਾ ਜ਼ਿਲ੍ਹੇ ਦੇ ਇੱਕੋ ਇੱਕ ਪਿੰਡ ਬਦਿਆਲਾ ਨੇ ਠੇਕਾ ਬੰਦ ਕਰਾਉਣ ਲਈ ਮਤਾ ਭੇਜਿਆ। ਮਾਨਸਾ ਤੇ ਪਿੰਡ ਮਾਨਖੇੜਾ ਦੇ ਬਹਿਣੀਵਾਲ ਨੇ ਮਤੇ ਪਾਸ ਕੀਤੇ ਆ। ਪਿੰਡ ਬਹਿਣੀਵਾਲ ਦਾ ਸਰਪੰਚ ਜਿਹੜਾ ਦੀ ਉਹ ਤਾਂ ਪਹਿਲਾਂ ਹੀ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਜਿਹੜਾ ਦੀ ਉਹ ਕੋਸ਼ਿਸ਼ ਕਰ ਰਿਹਾ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ, ਗੁਰੂਸਰ ਮੜੀ, ਜਲਾਲਾਬਾਦ ਪੂਰਬੀ ਤੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ, ਭੈਣੀ ਰੱਤਾ ਤੇ ਹਰਦਾਸਪੁਰਾ ਦੇ ਠੇਕਾ ਬੰਦ ਕਰਾਉਣ ਦੇ ਵਾਸਤੇ ਮਤਾ ਜਿਹੜਾ ਦੀ ਉਹ ਭੇਜਿਆ। ਫਾਜ਼ਿਲਕਾ ਦੇ 3 ਪਿੰਡ ਜਿਹੜੇ ਦੀ ਮੋਹਰੇ ਆਏ ਆ। ਸੰਗਰੂਰ ਜ਼ਿਲ੍ਹੇ ਦੇ 16 ਪਿੰਡ, ਰੋਪੜ ਦੇ 7, ਜਲੰਧਰ ਦੇ 3, ਹੁਸ਼ਿਆਰਪੁਰ ਦੇ 2, ਗੁਰਦਾਸਪੁਰ ਦੇ 5, ਪਟਿਆਲੇ ਦੇ 8 ਤੇ ਪਠਾਨਕੋਟ ਦੇ 3 ਪਿੰਡਾਂ ਨੇ ਇਹ ਮਤੇ ਜਿਹੜੇ ਦੀ ਉਹ ਭੇਜੇ ਆ। ਸੰਗਰੂਰ ਡਿਸਟ੍ਰਿਕਟ ਇੱਕ ਵਾਰੀ ਫੇਰ ਜਿਹੜਾ ਦੀ ਉਹ ਮੋਹਰੀ ਆ ਇਸ ਮਾਮਲੇ ਦੇ ਵਿੱਚ, ਜਿਹਨੇ ਸਭ ਤੋਂ ਵੱਧ ਜਿਹੜੇ ਦੀ 16 ਪਿੰਡਾਂ ਨੇ ਇਹ ਮਤੇ ਪਾ ਕੇ ਜਿਹੜੇ ਦੀ ਉਹ ਭੇਜੇ ਆ। ਇਹ ਵੀ ਡਿਪੈਂਡ ਆ ਜਿਹੜਾ ਦੀ ਇੱਥੇ ਆਬਕਾਰੀ ਵਿਭਾਗ ਦੇ ਵੱਲੋਂ ਉਹ ਮੰਨਦੀ ਆ ਇਹਨਾਂ ਮਤਿਆਂ ਨੂੰ ਜਾਂ ਨਹੀਂ, ਪਰ ਇਹ ਸਭ ਤੋਂ ਘੱਟ ਜਿਹੜੇ ਦੀ ਉਹ ਮਤੇ ਕਹੇ ਜਾ ਸਕਦੇ ਆ। 58 ਸਿਰਫ 12,500 ਪਿੰਡ ਆ ਤੇ ਉਹਦੇ ਵਿੱਚੋਂ 58 ਪਿੰਡ ਨੇ ਜਿਨ੍ਹਾਂ ਨੇ ਮਤੇ ਪਾ ਕੇ ਜਿਹੜਾ ਦੀ ਉਹ ਭੇਜੇ ਆ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦਾ ਕੋਈ ਪਿੰਡ ਠੇਕਿਆਂ ਤੋਂ ਵਾਂਝਾ ਹੋਵੇ। ਜੀ ਜੀ ਬਿਲਕੁਲ, ਉਹਨਾਂ ਦੇ ਤਾਂ ਹੁਣ ਰੈਵਨਿਊ ਉੱਤੋਂ ਆਉਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।